ਸਾਨੂੰ ਤਾਂ ਇਦਾਂ ਫੀਲ ਹੁੰਦਾ 1947 ਤੋਂ ਲੈ ਕੇ ਅੱਜ ਤੱਕ ਜਿਵੇਂ ਅਸੀਂ ਅੱਜ ਵੀ ਗੁਲਾਮ ਹੀ ਆ 95% ਇਸ ਟਾਈਮ ਅੱਡੇ ਦੇ ਵਿੱਚ ਜਿਹੜੇ ਹੈਗੇ ਯੂਪੀ ਬਿਹਾਰ ਤੋਂ ਬੈਠੇ ਆ। ਇਹਨਾਂ ਨੂੰ ਇਹਨਾਂ ਦੀ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਆਪਣੀ ਸਟੇਟ 'ਚ ਕੰਮ ਕਰਨ। ਪੰਜਾਬੀ ਭੁੱਖੇ ਮਰੀ ਨਹੀਂ ਸਕਦੇ। ਆ ਦੇਖੋ ਤੁਸੀਂ ਵੀਰ ਨਾਲ ਗੱਲ ਕੀਤੀ, ਤੁਸੀਂ ਕਹਿੰਦੇ ਬੰਦਾ ਬਹੁਤ ਘੱਟ ਬੋਲਦਾ, ਕਿੰਨਾ ਅਪਸੈਟ ਹੋਊਗਾ ਇਹ। ਇੱਧਰ ਦੇਖੋ ਆ ਬਜ਼ੁਰਗ ਬੈਠੇ ਆ, ਮੈਂ ਕਈ ਦਿਨਾਂ ਤੋਂ ਦੇਖਦਾ ਇਹਨਾਂ ਨੂੰ, ਇਹ ਅਕਸਰ ਬੈਠੇ ਆ ਚੁੱਪ ਕਰਕੇ ਚੱਲ ਜਾਂਦੇ ਆ। ਹੁਣ ਇੱਕ ਪੰਜਾਬੀ ਦੀ ਦਿਹਾੜੀ 500 600 ਆ, ਇਹ ਹੁਣ 300 ਤੇ ਵੀ ਚੱਲ ਜਾਂਦੇ ਆ, 400 ਤੇ ਵੀ ਚੱਲ ਜਾਂਦੇ ਆ। ਫਿਰ ਬੰਦੇ ਆਪਣੇ ਦੇ ਬੰਦੇ ਪੰਜਾਬੀ ਬੈਠੇ ਰਹਿੰਦੇ ਆ। ਵੀਰ ਜੀ ਕੰਮ ਦੀ ਗੱਲ ਨਹੀਂ ਹੈਗੀ, ਦਰਅਸਲ ਤੁਸੀਂ ਸਾਰੇ ਇੱਕ ਵਾਰੀ ਮੇਰਾ ਵੀ ਸਾਰੇ ਕੈਮਰਾ ਦਿਖਾਓ। ਪੰਜਾਬ ਨੂੰ ਪੰਜਾਬੀਅਤ ਰਹਿਣ ਤੇ ਦੇਖੋ, ਦੂਸਰੀ ਸਟੇਟ ਦੇ ਕਿੰਨੇ ਬੰਦੇ ਇੱਥੇ ਬੈਠੇ ਆ ਤੇ ਇਹਨਾਂ ਨੂੰ ਆਪਣੀ ਸਟੇਟ 'ਚ ਕਿਉਂ ਨਹੀਂ ਕੰਮ ਮਿਲਦਾ। ਜੇ ਆਪਣੀ ਸਟੇਟ ਜਾਣ ਜਿੰਨੇ ਆਪਣੇ ਪੰਜਾਬੀ ਆ ਤੇ ਪੰਜਾਬੀ ਕੋਈ ਭੁੱਖਾ ਮਰ ਨਹੀਂ ਸਕਦਾ। ਤੁਸੀਂ ਸਾਰਿਆਂ ਨੂੰ ਕੈਮਰਾ ਮਾਰੋ ਇੱਕ ਮਿੰਟ ਲਈ ਪਲੀਜ਼, ਇੱਕ ਮਿੰਟ ਲਈ ਸਾਰੇ ਕੈਮਰਾ ਮਾਰੋ। ਇੱਕ ਮਿੰਟ ਵੀਰੇ ਖੜਾ ਹੋ ਜਾਓ, ਇੱਕ ਮਿੰਟ ਖੜਾ ਹੋ। ਸਾਰੇ ਵੀਰ ਕੈਮਰਾ ਮਾਰ ਕੇ ਦੇਖੋ, ਪੰਜਾਬ ਔਰ ਪੰਜਾਬੀ ਨੂੰ ਵੀ ਛੱਡ ਕੇ ਦੇਖੋ ਦੂਸਰੀ ਸਟੇਟ ਨੂੰ ਕਿੰਨੇ ਬਲੌਕ ਕਰਦੇ ਪੰਜਾਬ ਨੂੰ। ਜੇ ਪੰਜਾਬੀ ਇੱਥੇ ਰਹਿਣ ਤਾਂ ਕਦੀ ਭੁੱਖੇ ਨਹੀਂ ਮਰ ਸਕਦੇ। ਹਰ ਰੋਜ਼ ਦਿਹਾੜੀ ਮਿਲੇ, ਵਧੀਆ ਰੋਟੀ ਖਾਣ, ਵਧੀਆ ਫੈਮਿਲੀ 'ਚ ਹੈਪੀ ਰਹਿਣਗੇ। 95% ਇਸ ਟਾਈਮ ਅੱਡੇ ਦੇ ਵਿੱਚ ਜਿਹੜੇ ਹੈਗੇ ਯੂਪੀ ਬਿਹਾਰ ਤੋਂ ਬੈਠੇ ਆ ਪ੍ਰਵਾਸੀ ਮਜ਼ਦੂਰ। ਇਹਨਾਂ ਨੂੰ ਆਪਣੀ ਸਟੇਟ 'ਚ ਕਿਉਂ ਨਹੀਂ ਕੰਮ ਮਿਲਦਾ? ਇਹਦਾ ਰੀਜ਼ਨ ਕੀ ਆ? ਇਹਨਾਂ ਦੀ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਆਪਣੀ ਸਟੇਟ 'ਚ ਕੰਮ ਕਰਨ। ਪੰਜਾਬੀ ਭੁੱਖੇ ਮਰੀ ਨਹੀਂ ਸਕਦੇ। ਆ ਦੇਖੋ ਤੁਸੀਂ ਵੀਰ ਨਾਲ ਗੱਲ ਕੀਤੀ, ਤੁਸੀਂ ਕਹਿੰਦੇ ਬੰਦਾ ਬਹੁਤ ਘੱਟ ਬੋਲਦਾ, ਕਿੰਨਾ ਅਪਸੈਟ ਹੋਊਗਾ ਇਹ। ਇਹਦਾ ਮੇਨ ਰੀਜ਼ਨ ਕੀ ਆ? ਸਾਡੀਆਂ ਸਰਕਾਰਾਂ ਇਹਨਾਂ ਨੂੰ ਆਪਣੇ ਹੀ ਸਟੇਟ 'ਚ ਕੰਮ ਲਈ ਭੇਜਿਆ ਜਾਵੇ, ਇਹ ਸਾਡੀ ਦਰਖਾਸਤ ਆ। ਇੱਧਰ ਦੇਖੋ ਆ ਬਜ਼ੁਰਗ ਬੈਠੇ ਆ, ਮੈਂ ਕਈ ਦਿਨਾਂ ਤੋਂ ਦੇਖਦਾ ਇਹਨਾਂ ਨੂੰ, ਇਹ ਅਕਸਰ ਬੈਠੇ ਆ ਚੁੱਪ ਕਰਕੇ ਚੱਲ ਜਾਂਦੇ ਆ। ਕਈ ਵਾਰੀ ਪੁੱਛਿਆ ਚਾਚਾ ਜੀ ਅੱਜ ਰੋਟੀ ਖਾਈਏ, ਅੱਜ ਚਾਹ ਪਿਲਾਈਏ। ਵਿਚਲੀ ਗੱਲ ਤਾਂ ਹੁਣ ਸਾਰੇ ਦੇ ਵੀ ਦੇਖਦੇ, ਬਟ ਕਿਸੇ ਦੇ ਸਾਹਮਣੇ ਕੋਈ ਗੱਲ ਨਹੀਂ ਕਰਦਾ ਇੱਦਾਂ ਦੀ। ਮੇਰੀ ਤਾਂ ਇਹੀ ਦਰਖਾਸਤ ਆ ਸਰਕਾਰਾਂ ਅੱਗੇ ਕਿ ਪੰਜਾਬ ਨੂੰ ਪੰਜਾਬੀ ਤਾਂ ਬਚੀ ਰਹਿਣ ਦੇਣ, ਪੰਜਾਬ ਨੂੰ ਪੰਜਾਬੀ ਵਿੱਚ ਕੰਮ ਮਿਲੇ ਬਹੁਤ ਜ਼ਿਆਦਾ, ਤੇ ਦੂਜੀਆਂ ਸਟੇਟਾਂ ਵਾਲਿਆਂ ਨੂੰ ਉਹਨਾਂ ਦੀਆਂ ਸਟੇਟਾਂ 'ਚ ਭੇਜਿਆ ਜਾਵੇ। ਪਰ ਇੱਥੇ ਤਾਂ ਰੌਲਾ ਪੈ ਜਾਂਦਾ ਜੇ ਕੋਈ ਪੋਲੀਟੀਸ਼ੀਅਨ ਇਹ ਗੱਲ ਵੀ ਕਰਦਾ ਵੀ ਪ੍ਰਵਾਸੀਆਂ ਨੂੰ ਉੱਥੇ। ਠੀਕ ਆ, ਇਹਨਾਂ ਨੂੰ ਰਜਿਸਟਰ ਨਾ ਕਰੋ, ਠੀਕ ਹੈ। ਕੰਮ ਕਰਨ ਆਏ ਆ, ਇਹ ਆਪਣੇ ਪੈਸੇ ਲੈਂਦੇ ਆ ਔਰ ਲੋਕਾਂ ਕੋ ਆਪਣੇ ਦਿੰਦੇ ਵੀ ਇਹਨਾਂ ਨੂੰ ਪੈਸੇ, ਇਹਨਾਂ ਦੀ ਮਿਹਨਤ ਦੇ। ਇਹ ਆਪਣੀ ਜਾ ਕੇ ਸਟੇਟ ਚੱਲ ਜਾਣ, ਘੱਟ ਤੋਂ ਘੱਟ ਬਾਕੀ ਦਾ ਪੰਜਾਬੀ ਨੂੰ ਕੰਮ ਮਿਲੇ ਨਾ। ਹੁਣ ਇੱਕ ਪੰਜਾਬੀ ਦੀ ਦਿਹਾੜੀ 500 600 ਆ, ਇਹ ਹੁਣ 300 ਤੇ ਵੀ ਚੱਲ ਜਾਂਦੇ ਆ, 400 ਤੇ ਵੀ ਚੱਲ ਜਾਂਦੇ ਆ। ਫਿਰ ਬੰਦੇ ਆਪਣੇ ਦੇ ਬੰਦੇ ਪੰਜਾਬੀ ਬੈਠੇ ਰਹਿੰਦੇ ਆ। ਵੀਰੇ ਮੇਰਾ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ, ਨਾ ਮੈਂ ਕਿਸੇ ਨਾਲ ਲੜਦਾ। ਬੰਦੇ ਪ੍ਰਵਾਸੀ ਮਜ਼ਦੂਰੀ ਬਹੁਤ ਬੰਦੇ ਵਧੀਆ, ਉਹ ਵੀ ਘਰ ਪਰਿਵਾਰ ਛੱਡ ਕੇ ਰੋਟੀ ਦੇ ਚੱਕਰ 'ਚ। ਪਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਪੰਜਾਬੀ ਨੂੰ ਕੰਮ ਨਹੀਂ ਮਿਲਦਾ ਇੱਥੇ। ਸਹੀ ਗੱਲ ਹੈ, ਔਖਾ ਬਹੁਤ ਔਖਾ। ਤੇ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਦਫ਼ਤਰੀ ਕੰਮਕਾਜ ਦੀ। ਚਲੋ ਬੰਦਾ ਜਿਹੜਾ ਮਜ਼ਦੂਰ ਹੈ ਉਹਨੂੰ 100 ਤਰ੍ਹਾਂ ਦੇ ਕੰਮ ਵੀ ਪੈਂਦੇ ਨੇ, ਬੱਚਿਆਂ ਦੇ ਜਾਂ ਆਪਣੇ ਮੁਤਲਕ। ਦਫ਼ਤਰਾਂ 'ਚ ਖੱਜਲ ਖੁਆਰੀ ਜਦੋਂ ਹੁੰਦੀ ਹੈ, ਦਿਹਾੜੀਆਂ ਤੋੜਨੀਆਂ ਪੈਂਦੀਆਂ ਨੇ, ਉਦੋਂ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ। ਬਿਲਕੁਲ ਹੀ, ਸਾਨੂੰ ਤਾਂ ਇਦਾਂ ਫੀਲ ਹੁੰਦਾ 1947 ਤੋਂ ਲੈ ਕੇ ਅੱਜ ਤੱਕ ਜਿਵੇਂ ਅਸੀਂ ਅੱਜ ਵੀ ਗੁਲਾਮ ਹੀ ਆ। ਕੋਈ ਪ੍ਰੋਪਰ ਕੰਮ ਹੀ ਨਹੀਂ ਇਦਾਂ ਦਾ ਹੁੰਦਾ। ਮੈਨੂੰ ਲੱਗਦਾ ਨਹੀਂ ਵੀ ਸੌਰੀ ਇਸ ਗੱਲ ਲਈ, ਆਜ਼ਾਦ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈਗਾ। ਇੱਕ ਕੰਮ ਕਰਾਉਣ ਲਈ 3-3 4-4 ਦਿਹਾੜੀਆਂ ਟੁੱਟ ਜਾਂਦੀਆਂ ਕਈ ਵਾਰੀ ਕਹਿੰਦੇ। ਸਰ ਜੀ ਜੇ 4 ਦਿਨ ਬਾਅਦ ਵੀ ਕੰਮ ਹੁੰਦੇ ਤਾਂ ਬਹੁਤ ਵੱਡੀ ਗੱਲ ਆ। ਕਈ ਵਾਰੀ ਤਾਂ ਉਹ ਵੀ ਨਹੀਂ ਹੁੰਦਾ। ਮੈਂ ਖੁਦ ਸੁਵਿਧਾ ਕੇਂਦਰ ਦੇ ਕਾਫੀ ਕੀੜੇ ਮਾਰੇ ਆ। ਮੈਂ ਖੁਦ ਮਾਰੇ। ਮੇਰੀ ਬੇਟੀ ਦਾ ਥੋੜਾ ਜਿਹਾ ਸਕੂਲ ਦੇ ਡਾਕੂਮੈਂਟ ਦੀ ਪ੍ਰੋਬਲਮ ਸੀਗੀ। 4 ਦਿਨ ਤਾਂ ਛੱਡੋ, ਜੇ ਪਹਿਲਾਂ ਉਹਨਾਂ ਤੋਂ ਹੀ ਮੈਂ ਫਾਰਮ ਭਰਾਇਆ ਸੀਗਾ। ਅੱਛਾ ਜੀ, ਜਦੋਂ ਮੈਂ ਸਰਪੰਚ ਦੀ ਨੰਬਰ ਦੀ ਮੋਹਰ ਲਗਾ ਕੇ ਵੀ ਲਿਆ, ਫਿਰ ਕਹਿੰਦੇ ਜੀ ਇਹ ਸਹੀ ਨਹੀਂ ਹੈਗਾ, ਦੁਬਾਰਾ ਭਰੋ। ਮੈਂ ਕਿਹਾ ਸਿਸਟਰ ਤੁਸੀਂ ਆਪ ਤਾਂ ਭਰਿਆ, ਆ ਸੁਵਿਧਾ ਸੈਂਟਰ ਵੀ ਕੋਲੇ ਹੀ ਆ। ਆਪਣੇ ਭਰੇ ਫਾਰਮ 'ਚ ਹੀ ਗਲਤੀ ਕਰਤੀ, ਆਪਣੇ ਹੀ ਫਾਰਮ ਭਰੇ 'ਚ ਗਲਤੀ ਹੋ ਗਈ। ਅੱਛਾ, ਅਸੀਂ ਹੈਗੇ ਵੀਰੇ ਦਿਹਾੜੀਦਾਰ। ਹੁਣ ਮੈਂ ਸਿਰਫ ਘਰੋਂ ਆਇਆ ਸੀ ਨਾ ਧੋ ਕੇ, ਹੁਣ ਮੈਂ ਹੁਣੇ 15 ਮਿੰਟ 'ਚ ਮੈਂ ਕੱਪੜੇ ਚੇਂਜ ਕਰਕੇ ਆਉਣਾ। ਤੁਹਾਡੇ ਨਾਲ ਇਹਨਾਂ ਨਾਲ ਵੀ ਜ਼ਿਆਦਾ ਕੱਪੜੇ ਗੰਦੇ ਮੇਰੇ ਹੋਣੇ। ਠੀਕ ਹੈ ਜੀ। ਆਜ਼ਾਦੀ ਦੇ ਸੌਰੀ ਵੀ ਮੈਨੂੰ ਲੱਗਦਾ ਨਹੀਂ ਕੁਛ ਆਜ਼ਾਦੀ 'ਚ ਕੁਛ ਇੱਦਾਂ ਦਾ ਹੈਗਾ।